बिस्मिल्लाहिर्रहमानिर्रहीम जी अस्सलाम वालेकुम जी। मैं ज़रा इमरान ते की हाल चाल ने तुहाडे ठीक ठाक हो। उम्मीद है कि तुसीं सारे ठीक ही होवोगे। अल्लाह पाक तुहानू जी अपने हिफ्ज़ो ईमान च रखे, खैर खैरियत नाल रखे, जिथे जिथे अल्लाह पाक तुहानू खुश रखे, आबाद रवो। अल्लाह पाक तुहाडियां तमाम परेशानियां मुसीबतां दूर फरमाए, आमीन। अच्छा नाज़रीन, अज जिहड़ा ना असीं लगे सी पीपल दा दरखत साडे डेर ते काफ़ी बड़ा लग्या होया है। इहदे उपरों साडा इरादा सी कि छोटी छोटियां शाखां जिहियां उतार के ना पत्तियां दियां ते असीं अज बकरियां नू पाईए ते बाकी किसी जेहड़े जानवर खाणगे उहनां नू असीं पाईए। ते काफ़ी बड़ा ਇਹਦੇ ਨੀਚੇ ਅਸੀਂ ਦਿਨ ਟਾਈਮ ਜਿਹੜੇ ਨੇ ਨਾ ਆਪਣੇ तमाम ਜਾਨਵਰ ਗਰਮੀਆਂ ਦੇ ਵਿੱਚ ਜਿਹੜੇ ਨੇ ਨਾ ਅਸੀਂ ਮਤਲਬ ਕਿ ਨਾ ਬੰਨੀ ਦੇ ਨੇ, ਕਿਉਂਕਿ ਬੜੀ ਅੱਛੀ ਘਣੀ ਛਾਂ ਹੁੰਦੀ ਇਹਦੀ ਤੇ ਬੜਾ ਮਤਲਬ ਮੌਸਮ ਇਹਦੇ ਨੀਚੇ ਠੀਕ ਮਤਲਬ ਨਾ ਬੜੀ ਠੰਡੀ ਜੀ ਹਵਾ ਹੁੰਦੀ ਹੈ, ਬੜੀ ਪਿਆਰੀ ਛਾਂ ਹੁੰਦੀ ਹੈ ਇਹਦੀ ਤੇ ਹਲਕੀ ਹਲਕੀ ਹਵਾ ਚੱਲਦੀ ਰਹਿੰਦੀ ਹੈ, ਏਡੀ ਕੋਈ ਗਰਮੀ ਜਿਹੜੀ ਹੈ ਮਹਿਸੂਸ ਨਹੀਂ ਹੁੰਦੀ। ਤੇ ਇਸ ਤੋਂ ਸਾਰੇ ਜਾਨਵਰ ਦਿਨ ਟਾਈਮ ਤੁਹਾਨੂੰ ਨੀਚੇ ਇਹ ਸਾਰਾ ਨਿਜ਼ਾਮ ਨਜ਼ਰ ਆ ਰਿਹਾ ਹੈਗਾ ਕਿ ਦਿਨ ਟਾਈਮ ਇਹ ਜਿਹੜੇ ਟਾਇਰ ਵਗੈਰਾ ਵੀ ਰੱਖੇ ਹੋਏ ਨੇ, ਅਗਰ ਪੱਠਿਆਂ ਵਗੈਰਾ ਦੀ ਜ਼ਰੂਰਤ ਪੈਂਦੀ ਹੈ ਉਹਨਾਂ ਨੂੰ ਪਾਉਣ ਦੀ, ਉਹ ਵੀ ਅਸੀਂ ਇਸ ਜਗ੍ਹਾ ਦੇ ਉੱਤੇ ਉਹਨਾਂ ਨੂੰ ਪਾ ਦੇ ਦਿੰਦੇ ਨੇ ਦਿਨ ਟਾਈਮ 'ਚ। ਤੇ ਸ਼ਾਮ ਨੂੰ ਜਿਹੜਾ ਨਾ ਅਸੀਂ ਡੇਰੇ ਦੇ ਅੰਦਰ ਜਿਹੜਾ ਨਾ ਇੱਕ ਹੋਰ ਉਹਨਾਂ ਵਾਸਤੇ ਜਗ੍ਹਾ ਬਣਾਈ ਹੋਈ, ਉੱਥੇ ਬੰਨ ਕੇ ਉਹਨਾਂ ਨੂੰ ਪੱਠੇ ਪਾਈ ਦੇ ਨੇ ਸ਼ਾਮ ਟਾਈਮ, ਤੇ ਸਾਰੀ ਰਾਤ ਉੱਥੇ ਰਹਿੰਦੇ ਨੇ, ਸੁਬਾਹ ਟਾਈਮ ਫਿਰ ਅਸੀਂ ਇੱਥੇ ਲਿਆ ਕੇ ਬੰਨ ਦੇ ਦਿੰਦੇ। ਤੇ ਮਾਸ਼ਾਅੱਲਾ ਇਹ ਕਾਫੀ ਬੜਾ ਦਰਖਤ ਤੇ ਕਾਫੀ ਦੇਰ ਦਾ ਸਾਡੇ ਮਤਲਬ ਕਿ ਛੋਟੇ ਛੋਟੇ ਉਸ ਤੋਂ ਪਹਿਲੇ ਦੇ ਵੀ ਦੇਖਦੇ ਆ ਰਹੇ ਹਾਂ, ਤੇ ਸਾਡੇ ਮਤਲਬ ਕਿ ਵਾਲਦਨ ਦਾ ਵੀ ਕਹਿਣਾ ਹੈ, ਵੱਡਿਆਂ ਦਾ ਕਹਿਣਾ ਹੈ ਕਿ ਇਹ ਸਾਡੇ ਤੋਂ ਮਤਲਬ ਕਾਫੀ ਦੇਰ ਅਸੀਂ ਵੀ ਇਹਨੂੰ ਵਾਹਵਾ ਦੇਰ ਤੋਂ ਦੇਖਦੇ ਆ ਰਹੇ ਹਾਂ। ਤੇ ਅੱਜ ਜਿਹੜਾ ਅਸੀਂ ਇਹ ਉਤਾਰਨ ਲੱਗੇ ਸਾਂ, ਇਹਦੀਆਂ ਛੋਟੀ ਛੋਟੀਆਂ ਸ਼ਾਖਾਂ ਉਤਾਰ ਕੇ ਬੱਕਰੀਆਂ, ਤੁਹਾਨੂੰ ਪਤਾ ਹੈ ਕਿ ਇਹ ਬੜੇ ਸ਼ੌਕ ਦੇ ਨਾਲ ਮਤਲਬ ਕਿ ਖਾਂਦੇ ਨੇ, ਉਹਨਾਂ ਨੂੰ ਅਗਰ ਇਹਨਾਂ ਦੇ ਪੱਤੇ ਵਗੈਰਾ ਬੜੇ ਪਸੰਦ ਹੁੰਦੇ ਨੇ ਪਿੱਪਲ ਵਗੈਰਾ, ਤੇ ਉਹ ਅਸੀਂ ਲੱਗੇ ਸੀ ਪਾਣ। ਤੇ ਇਹ ਤੁਸੀਂ ਮੇਰੇ ਹੱਥ 'ਚ ਦੇਖ ਰਹੇ ਹੋਵੋਗੇ ਕਿ ਮੈਂ ਕੀ ਪਕੜਿਆ, ਇਹ ਜੀ ਟਕੋਰਾ ਹੈ। ਤੇ ਕੁਛ ਲੋਕ ਇਹਨੂੰ ਰੇਤੀ ਵੀ ਬੁਲਾ ਦਿੰਦੇ ਨੇ, ਅਸੀਂ ਜ਼ਿਆਦਾ ਇਹਨੂੰ ਟਕੋਰਾ ਹੀ ਕਹੀਦਾ। ਇਹਦੇ ਨਾਲ ਅਸੀਂ ਜਿਹੜਾ ਹੈ ਨਾ ਇਹ ਛੜ ਅਕਸਰ ਤੁਸੀਂ ਉਹਨਾਂ ਦੇ ਹੱਥਾਂ ਦੇ ਵਿੱਚ ਵੇਖਿਆ ਹੈਗਾ, ਜਿਹੜੇ ਲੋਕ ਮਤਲਬ ਬਾਹਰ ਲੇਲੇ ਵਗੈਰਾ ਚਰਾਉਣ ਵਾਸਤੇ ਜਾਨਵਰ ਲੈ ਕੇ ਜਾਂਦੇ ਨੇ, ਉਹਨਾਂ ਨੇ ਫੜੇ ਹੁੰਦੇ ਨੇ ਕਿ ਕਿਧਰੋਂ ਦਰਖਤ ਦੇ ਉੱਤੋਂ ਨਾ ਜਿਹੜਾ ਨਾ ਉਤਾਰ ਕੇ, ਕੋਈ ਅਗਰ ਦਰਖਤ ਆਉਂਦਾ ਤਾਂ ਉੱਤੋਂ ਉਤਾਰ ਕੇ ਅਕਸਰ ਜਾਨਵਰਾਂ ਨੂੰ ਮਤਲਬ ਕਿ ਉਹ ਪੱਤੇ ਵਗੈਰਾ ਜਿਹੜੇ ਨੇ ਖਿਲਾਉਂਦੇ ਨੇ। ਤੇ ਉਹ ਅਸੀਂ ਆਪਣੇ ਡੇਰੇ ਤੇ ਵੀ ਰੱਖਿਆ ਹੋਇਆ। ਸਟਾਂਗੀ ਵੀ ਅਕਸਰ ਲੋਕ ਉਹਨੂੰ ਬੋਲ ਦਿੰਦੇ ਨੇ, ਕੁਛ ਉਹਨੂੰ ਛੜ ਬੋਲਦੇ ਨੇ, ਇਸ ਤਰ੍ਹਾਂ ਮਤਲਬ ਮੁਖਤਲਿਫ ਲੋਕ ਆਪਣੀ ਆਪਣੀ ਜ਼ਬਾਨ 'ਚ ਉਹਨੂੰ ਕੁਛ ਬੋਲ ਦਿੰਦੇ ਨੇ, ਲੇਕਿਨ ਅਸੀਂ ਜ਼ਿਆਦਾਤਰ ਉਹਨੂੰ ਛੜ ਹੀ ਬੁਲਾਈਦਾ। ਤੇ ਪਹਿਲੇ ਸਭ ਤੋਂ ਪਹਿਲੇ ਉਹਨੂੰ ਅਸੀਂ ਤੇਜ਼ ਕਰਾਂਗੇ, ਲਗਾਵਾਂਗੇ, ਉਸ ਤੋਂ ਬਾਅਦ ਜਿਹੜਾ ਨਾ ਫਿਰ ਅਸੀਂ ਇਹਦੇ ਉਤਾਰਾਂਗੇ ਉੱਪਰੋਂ। ਅੱਛਾ ਜੀ, ਇਹ ਜੇ ਇਹ ਤੁਹਾਨੂੰ ਛੜ ਨਜ਼ਰ ਆ ਰਹੀ ਹੈ, ਕਾਫੀ ਬੜੀ ਜਿਹੜੀ ਹੈ ਨਾ ਛੜ ਹੈ, ਤੇ ਇਹਦੇ ਨਾਲ ਅਸੀਂ ਜਿਹੜਾ ਨਾ ਹੁਣ ਪਿੱਪਲ ਉਤਾਰਾਂਗੇ ਉੱਪਰੋਂ। ਪਹਿਲੇ ਕੋਈ ਇਹਦੇ ਨੀਚੇ ਅਸੀਂ ਕੋਈ ਇੰਟ ਵਗੈਰਾ ਰੱਖ ਲਾਂਗੇ ਤਾਂ ਕਿ ਨਾ ਅੱਛੇ ਤਰੀਕੇ ਨਾਲ ਇਹਨੂੰ ਲਗਾ ਸਕੇ। ਇੰਟ ਮੈਂ ਲੈ ਕੇ ਇਹਨੂੰ ਇਹਦੇ ਨੀਚੇ ਰੱਖ ਕੇ ਅਸੀਂ ਲਗਾਵਾਂਗੇ, ਬੜੇ ਈਜ਼ੀ ਤਰੀਕੇ ਦੇ ਨਾਲ, ਆਸਾਨੀ ਦੇ ਨਾਲ ਜਿਹੜੀ ਹੈ ਨਾ ਇਹ ਤੇਜ਼ ਵੀ ਹੋ ਜਾਵੇਗੀ ਤੇ ਆਸਾਨੀ ਨਾਲ ਲਗਾਈ ਵੀ ਜਾਏਗੀ। ਦੇਖੋ ਥੋੜਾ ਜਿਹਾ ਫਾਸਲਾ ਕਰ ਲਿਆ। ਇਹਨੂੰ ਤੇਜ਼ ਤੇ ਪਹਿਲੇ ਵੀ ਹੈ ਸੀ ਲਗਾਇਆ, ਲੇਕਿਨ ਇਹਨੂੰ ਲਗਾਉਣ ਲੱਗਿਆ ਨਾ ਕਿ ਅਗਰ ਹੋਰ ਥੋੜਾ ਤੇਜ਼ ਕਰ ਲਾਂਗੇ ਤੇ ਉੱਪਰੋਂ ਟਾਹਣੀਆਂ ਉਤਾਰਨੀਆਂ ਬੜੀ ਆਸਾਨੀ ਦੇ ਨਾਲ ਅਸੀਂ ਉਤਾਰ ਸਕਾਂਗੇ, ਜਲਦੀ ਜਲਦੀ ਉਤਰੀ ਜਾਣਗੀਆਂ। मेरे ख्याल से तो काफ़ी तेज़ जी है ना होगी। इस साइड तो भी थोड़ा जहा लगावांगे। अजकल मौसम इस तरह का कि लोहा कोई भी पिया हो तो उन्होंने पता जंग वगैरह लग जाती है, तो फिर इस तरह बाहर पिया होंदा, बारिश वगैरह पवे तो। अच्छा जी नाज़रीन, हुण असीं जिहड़ा ना इहनूं उतारांगे तो शाखां मैनूं लग रहा कि काफ़ी जिहड़ियां ना उंचाई च लगियां होईयां ने, लेकिन पहले असीं नीचे ना छोटी छोटियां शाखां उतार लांगे ते जिन्हां नूं असीं बड़ी आसानी दे नाल उतार सकीए। जदों लेले इन्हां दे बकरियां पत्ते खा लैणगियां, उस तो बाद जिहड़ा लकड़ियां जिहड़ियां इन्हां दियां होंदियां ना वो अग बालन दे कम्म आ जाणगियां। तुसीं देख रहे होवोगे कम है थोड़ा मुश्किल भी है, लेकिन अल्लाह पाक दा करम है कि हले आसानी दे नाल ही हो रहा है। ਅਸੀਂ ਹੁਣ दूसरी साइड ते आ गए, दूसरी साइड ते जिहड़ा ना उतारांगे। नीचे नीचे शाखां काफ़ी लगी हुई हैं।
ਨਾਲ ਹੀ ਇਹਨਾਂ ਨੂੰ ਸੇਵ ਕਰਨ ਦਾ ਫਾਇਦਾ ਹੈ ਕਿ ਬੜੀ ਆਸਾਨੀ ਦੇ ਨਾਲ ਜਿਹੜੀਆਂ ਨਾ ਉਤਰੀ ਜਾ ਰਹੀਆਂ। ਅੱਛਾ ਨਾਜ਼ਰੀਨ, ਅਸੀਂ ਥੋੜੇ ਜਿਹੇ ਉਤਾਰ ਲੈਣੇ ਆ। ਹੁਣ ਅਸੀਂ ਉਹਨਾਂ ਨੂੰ ਜਾਨਵਰਾਂ ਨੂੰ ਪਾਵਾਂਗੇ। ਬੱਕਰੀਆਂ ਨੇ ਅਸੀਂ 2-3 ਰੱਖੀਆਂ ਜਿਹੜੀਆਂ ਅੱਛਾ ਜੀ, ਹੁਣ ਅਸੀਂ ਇਹ ਲੈ ਕੇ ਜਿਹੜਾ ਨਾ ਡੇਰੇ ਦੇ ਅੰਦਰ ਆ ਚੁੱਕੇ ਹਾਂ। ਤੇ ਇੱਥੇ ਸਾਰੇ ਜਾਨਵਰ ਤੁਹਾਨੂੰ ਦੱਸਿਆ ਕਿ ਦਿਨ ਟਾਈਮ ਅਸੀਂ ਡੇਰੇ ਦੇ ਅੰਦਰ ਇਹਨਾਂ ਦਾ ਸੈਟਅਪ ਬਣਾਇਆ ਹੋਇਆ। ਇੱਥੇ ਅਸੀਂ ਇਹਨਾਂ ਨੂੰ ਬੰਨ ਦਈਦਾ। ਤੇ ਇਹ ਦੇਖ ਰਹੇ ਹੋਗੇ ਉਹਨਾਂ ਨੂੰ ਕਾਫੀ ਭੁੱਖ ਲੱਗੀ ਹੈਗੀ, ਬੜੀ ਬੇਤੈਬੀ ਦੇ ਨਾਲ ਉਹ ਵੇਖ ਰਹੇ ਨੇ। ਤੇ ਉਹਨਾਂ ਨੂੰ ਇਹ ਵੇ ਕਿ ਜਲਦੀ ਜਲਦੀ ਜਿਹੜਾ ਨਾ ਸਾਨੂੰ ਦੇ ਦਿੱਤੇ ਜਾਣ ਪੱਤੇ। ਇਹ ਲੋ ਵੀ ਖਾਓ। ਇਹਨਾਂ ਨੂੰ ਬੜੇ ਪਸੰਦ ਹੁੰਦੇ ਨੇ ਇਹਨਾਂ ਜਾਨਵਰਾਂ ਨੂੰ ਨਾ। ਇਹ ਬੱਕਰਾ ਤੁਹਾਨੂੰ ਨਜ਼ਰ ਆ ਰਿਹਾ ਹੈਗਾ, ਹਲੇ 1 ਸਾਲ ਦਾ ਪੂਰਾ ਨਹੀਂ ਹੈ, ਮੇਰੇ ਖਿਆਲ 'ਚ 6 ਕੁ ਮਾਹ ਦਾ। ਤੇ ਇਸ ਤੋਂ ਇੱਕ ਅਸੀਂ ਜਿਹੜਾ ਨਾ ਬੱਕਰਾ ਤੇ ਜ਼ਿਬਾ ਕੀਤਾ ਸੀ, ਉਹ ਇਹਦਾ ਅੱਬਾ ਲਗਾ ਲਓ। ਤੇ ਉਹ ਵੀ ਮਾਸ਼ਾਅੱਲਾ ਜਦੋਂ ਅਸੀਂ ਜ਼ਿਬਾ ਕੀਤਾ ਤੇ ਉਹ ਕਾਫੀ ਪਲਿਆ ਹੋਇਆ ਤੇ ਕਾਫੀ ਬੜਾ ਸਾਰਾ ਸੀ ਮਾਸ਼ਾਅੱਲਾ ਦੇ ਨਾਲ। ਇਹ 2 ਨਜ਼ਰ ਆ ਰਹੀਆਂ ਹੋਣਗੀਆਂ ਤੁਹਾਨੂੰ, ਇਹ ਸਾਡੀਆਂ ਮਾਸ਼ਾਅੱਲਾ 2 ਮੱਝਾਂ ਜਿਹੜੀਆਂ ਸੂਈਆਂ ਹਨ। ਇਹ ਉਹਨਾਂ ਦੇ ਛੋਟੇ ਛੋਟੇ ਬੱਚੇ। ਕੁਝ ਜਾਨਵਰ ਚਾਰਾ ਖਾ ਰਹੇ ਨੇ, ਕੁਝ ਖਾ ਕੇ ਬੈਠ ਗਏ ਨੇ। ਅੱਛਾ ਜੀ, ਕੰਮ ਜਿਹੜਾ ਇੰਝ ਹੀ ਕਰਦੇ ਰਵਾਂਗੇ। ਥੋੜੇ ਜਿਹੇ ਰਹਿ ਗਏ ਨੇ ਤੇ ਪਾਈਏ। ਅੱਛਾ ਨਾਜ਼ਰੀਨ, ਕੰਮ ਤੇ ਅਸੀਂ ਇਸੇ ਤਰ੍ਹਾਂ ਕਰਦੇ ਰਵਾਂਗੇ ਇੰਸ਼ਾਅੱਲਾ। ਫਿਰ ਕਿਸੇ ਨੈਕਸਟ ਵੀਡੀਓ 'ਚ ਕਿਸੇ ਅੱਛੀ ਜਿਹੀ ਵੀਡੀਓ 'ਚ ਤੁਹਾਡੇ ਸਾਹਮਣੇ ਫਿਰ ਹਾਜ਼ਰ ਹੋਵਾਂਗੇ। ਬਹੁਤ ਸ਼ੁਕਰੀਆ ਐਂਡ ਤੱਕ ਮੇਰੀ ਵੀਡੀਓ ਦੇਖਣ ਦਾ, ਮੈਨੂੰ ਸਪੋਰਟ ਕਰਨ ਦਾ ਬਹੁਤ ਸ਼ੁਕਰੀਆ ਤੁਹਾਡਾ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ ਤੇ ਰੱਬ ਰਾਖਾ।